ਹੈਗਾ ਤੇ ਕਹਿੰਦਾ ਅੱਜ ਗਾਉਂ ਦੇਖਣਾ। ਮੈਂ ਕਿਹਾ ਚਲੋ ਗਾਉਂ ਦਾ ਇਹਨੂੰ ਚੱਕਰ ਲਵਾ ਦਈਏ ਤੇ ਇੱਥੋਂ ਨਹੀਂ ਉਤਰਦਾ ਪਿਆ। ਕਹਿੰਦਾ ਅੱਬੂ ਜੀ ਨਹੀਂ ਛੱਡਣਾ ਤੁਹਾਨੂੰ। ਇਹ ਮਸ਼ੀਨ ਲੱਗੀ ਪਈ ਹੈਗੀ ਜੀ ਇੱਥੇ ਜਾਂਦੇ देखो ट्रैक्टर ट्रालियां लैके सारिया चीज़ा लैके। अस्सलाम वालेकुम, क्या हाल है? ठीक हो? तबीयत से अस्सलाम वालेकुम सज्जनों बेलियो तो मित्रों तुहाडा की हाल चाल है? उम्मीद है सारे ठीक ठाक होणगे, वधिया होणगे जी। जनाब अज दा व्लॉग करदे आ स्टार्ट। ते पुत्तर साडा साडे नाल हैगा ते कहंदा अज गाउं देखना। मैं कहा चलो गाउं दा इहनूं चक्कर लवा दईए ते इत्थों नहीं उतरदा पिया। कहंदा अब्बू जी नहीं छड्डना तुहानूं। ਤੇ ਇਹ ਦੇਖੋ ਉੱਤੇ ਚੜ ਗਿਆ ਤੇ ਸਵੇਰ ਦਾ ਟਾਈਮ ਹੈਗਾ ਤੇ ਟਿਊਬਲ ਚੱਲਦਾ ਪਿਆ ਮਾਸ਼ਾਅੱਲਾ ਨਾਲ ਤੇ ਬੱਚੇ ਦੋਨੇ ਆਪਣੇ ਨਾਲ ਹੈ। ਕਿਉਂ ਸਵੇਰ ਨਹਾਣਾ ਇੱਕ ਦਾ ਪਰ ਨਹਾਈ ਤਾਂ ਕਰ ਲਈ ਹੈ। ਲਓ ਜੀ ਜੰਨਤ ਫਾਤਮਾ ਸਾਡੀ ਬੇਟੀ ਗੁੱਡੀਆ ਰਾਣੀ ਬਸ ਇਦਾਂ ਕਿ ਮੈਂ ਟਿਊਬਲ ਤੇ ਹੀ ਨਹਾਣਾ ਹੈਗਾ। ਟਿਊਬਲ ਚੱਲਦਾ ਪਿਆ ਹੈਗਾ ਤੇ ਕਹਿੰਦੀ ਮੈਂ ਉੱਥੇ ਹੀ ਨਹਾਣਾ ਤੇ ਇਹ ਟਿਊਬਲ ਤੇ ਨਹਾਉਣ ਤੋਂ ਡਰਦਾ ਸਵੇਰ ਤੇ ਉਹ ਕਹਿੰਦੀ ਮੈਂ ਨਹਾਣਾ ਹੈਗਾ। ਤੇ ਅੱਜ ਕੱਲ੍ਹ ਜ਼ਰਾ ਮੌਸਮ ਚੇਂਜ ਹੋ ਗਿਆ ਤੇ ਮੌਸਮ ਜਦੋਂ ਚੇਂਜ ਹੋ ਜਾਵੇ ਤੇ ਬੱਚਿਆਂ ਨੂੰ ਬੜਾ ਦੇਖ ਸੋਚ ਕੇ ਨਹਾਉਣਾ ਪੈਂਦਾ ਹੈਗਾ। ਤੇ ਹਾਲੇ ਸੋਲਰ ਪਲੇਟਾਂ ਫੁੱਲ ਨਹੀਂ ਚੱਲੀਆਂ, ਥੋੜਾ ਪਾਣੀ ਚੱਲਦਾ ਪਿਆ ਹੈਗਾ ਤੇ ਇਸ ਵਾਸਤੇ ਪਾਣੀ ਘੱਟ ਕੱਢਦਾ ਪਿਆ। ਤੇ ਇਹ ਦੇਖੋ ਹਾਂਜੀ ਇਹ ਦੇਖੋ ਜੀ ਸਾਡੀ ਗੁੱਡੀਆ ਰਾਣੀ ਬਸ ਜ਼ਿੱਦ ਹੈਗੀ ਆ ਕਿ ਮੈਂ ਟਿਊਬਲ ਤੇ ਨਹਾਣਾ ਹੀ ਨਹਾਣਾ ਹੈਗਾ। ਕੋਈ ਵੀ ਸੂਰਤ ਹੋਵੇ। ਮੈਂ ਕਿਹਾ ਸਵੇਰ ਦਾ ਟਾਈਮ ਹੈ, ਬੱਚਿਆਂ ਨੂੰ ਜ਼ੁਕਾਮ ਜਿਹੜਾ ਨਾ ਅੱਜ ਕੱਲ੍ਹ ਕਾਫੀ ਹੋ ਰਿਹਾ ਹੈਗਾ। ਇਸ ਵਜ੍ਹਾ ਤੋਂ ਮੈਂ ਕਹਿੰਦਾ ਕਿ ਬਾਜਲ ਲੇਕਿਨ ਬੱਚੇ ਕਹਿੰਦੇ ਨਹੀਂ ਬਈ ਨਹਾ ਕੇ ਛੱਡਣਾ ਹੈਗਾ। ਦੇਖੋ ਜੰਨਤ ਫਾਤਮਾ ਜ਼ਿੱਦ ਕਰਕੇ ਉਹ ਬਹਿ ਗਈ। ਅਬਦੁਰ ਰਹੀਮ ਇਹ ਖੜਾ ਜ਼ਿੱਦ ਕਰਕੇ ਕਹਿੰਦਾ ਹੁਣ ਫਿਰ ਕਹਿੰਦਾ ਮੈਂ ਨਹਾਣਾ ਨਹਾ ਕੇ ਹੀ ਜਾਣਾ। ਹੁਣੀ ਕੱਪੜੇ ਪਾਏ ਹੈ ਇਹਦੀ ਅੰਮਾ ਜੀ ਨੇ ਤੇ ਕਹਿੰਦਾ ਨਹੀਂ ਹੁਣੀ ਨਹਾਣਾ ਹੈਗਾ। ਤੇ ਪਿੰਡ ਕਾਫੀ ਦਿਨਾਂ ਬਾਅਦ ਚੱਕਰ ਲੱਗਿਆ। ਮਸਰੂਫੀਆਤ ਬਸ ਇੰਨੀ ਆ ਕਿ ਯਕੀਨ ਕਰੋ ਉਹ ਪਹਿਲੇ ਸੌਂਦੇ ਹੁੰਦੇ ਸੀ ਕਿ ਫੈਮਿਲੀ ਨੂੰ ਟਾਈਮ ਦੇਣ ਵਾਸਤੇ ਟਾਈਮ ਕੱਢਣਾ ਪੈਂਦਾ ਤੇ ਮੈਂ ਕਹਿੰਦਾ ਹੁੰਦਾ ਸੀ ਯਾਰ ਨਹੀਂ ਟਾਈਮ ਤਾਂ ਬੜਾ ਹੁੰਦਾ ਲੇਕਿਨ ਹੁਣ ਆ ਕੇ ਪਤਾ ਚੱਲਿਆ ਕਿ ਵਾਕਈ ਟਾਈਮ ਕੱਢਣਾ ਬੜਾ ਮੁਸ਼ਕਿਲ ਹੁੰਦਾ। ਸਾਰਾ ਦਿਨ ਟਫ ਜੋਬ ਕੰਮ ਕਾਜ ਸਾਰੀਆਂ ਚੀਜ਼ਾਂ ਦੇ ਬਾਵਜੂਦ ਬੜਾ ਕੀਮਤੀ ਤੇ ਯੂਨੀਕ ਟਾਈਮ ਹੁੰਦਾ ਜਿਹੜਾ ਤੁਸੀਂ ਬੱਚਿਆਂ ਨਾਲ ਸਪੈਂਡ ਕਰਦੇ ਹੈਗੇ ਹੋ। ਤੇ ਬੱਚਿਆਂ ਨੂੰ ਸਵੇਰ ਅੱਜ ਮੈਂ ਘੁਮਾਉਂਦਾ ਪਿਆ ਹੈਗਾ ਗਾਉਂ ਚੀਜ਼ਾਂ ਸਾਰੀਆਂ। ਚੀਜ਼ੀ ਖਾਣੀ ਹੈ ਚੀਜ਼ੀ ਖਿਲਾਤੇ हैं अपनी बेटी को ठीक है। ਤੇ ਇੱਥੇ ਇਸ ਟਾਈਮ ਜਨਾਬ ਮੁੰਜੀ ਦੀ ਸਾਡੀ ਫਸਲ ਪੱਕ ਗਈ ਤੇ ਇਹ ਕਟਾਈ ਹੁੰਦੀ ਪਈ ਉਹ ਵੀ ਤੁਹਾਨੂੰ ਦਿਖਾਲਦਾ ਹੈਗਾ। ਇੱਥੇ ਰੈਪਰ ਲੱਗਿਆ ਇਹ ਬੰਦਾ ਬੈਠਾ ਟਰੈਕਟਰ ਦੇ ਨਾਲ ਮਸ਼ੀਨ ਲੱਗੀ ਆ ਤੇ ਉਹ ਵੀ ਤੁਹਾਨੂੰ ਵਿਜ਼ਿਟ ਕਰਾਉਂਦੇ ਆ। ਬਹਰਹਾਲ ਹਾਲੇ ਬੱਚੇ ਜਿਹੜੇ ਆ ਬਸ ਜ਼ਿੱਦ ਨੇ ਕਿ ਸਾਨੂੰ ਜਿਹੜਾ ਨਾ ਸਵੇਰ ਦਾ ਟਾਈਮ ਨਹਾ ਦਿਓ। ਅਬਦੁਰ ਰਹੀਮ ਨਹਾਣਾ ਹੈ जन्नत फातिमा गुस्सा कर रही है। गुस्सा नहीं बेटा गुस्सा नहीं करते। चलो देखते हैं थोड़ी देर बाद नहाने हैं ठीक है। वाह भाई वाह चलो भाई हुण गुस्सा करके हुण देखो अपनी मर्जी नाल उधर नूं गई है। आ देखो जन्नत फातिमा। अच्छा जी सज्जनों बच्चे नूं जिहड़ा ना घर छड़ दिता उन्हां दी माँ जी को कि जिहड़ा ना इधर मशीन चलती पई ते कोई मसला मसाइल ना होवे। ते तुहानूं पता बच्चे बड़े शरारती होंदे ने भावें साडे बच्चे होण तुहाडे होण या किसे दे भी होण बच्चे ही होंदे ते बच्चों की हिफाजत करना जरूरी हुंदा। ते अगे वधदे हैं। अगे वधन तो पहले साडे इस चैनल नासिर अमीन व्लॉग नूं लाइक सबसक्राइब ते जनाब शेयर कर दो। तुहाडे वास्ते स्पैशल व्लॉग बनाना ते ज़रा खुल के सपोर्ट करिया करो ते खुल के शेयर करिया करो दोस्तां नूं सज्जनां नूं बेलियां नूं मित्रां नूं। साडे ट्रैवलिंग व्लॉग विलेज दे व्लॉग बाकी चीज़ां तुहाडे नाल शेयर करते रहने आ। ते अज गल करांगे कि सैलाबी पानी ने साड़ियां किसान दियां फसलां नूं मुतासर किया हैगा। साड़ी कॉटन की फसल साड़ी मुंजी की फसल बहुत ज़्यादा तबाही हुई। किते देख के ते लगदा कि इत्थे बहुत बड़ा अजाब आ गया जिवें कि जलालपुर पीर आला। असी खुद चीज़ों नूं देखिया एवें लगदा कि जिवें जलालपुर पीर आला सफ़ा हस्ती तो मिट गया। तो कुछ इलाकों दे विच अल्लाह ताला ने अपनी हिफाजत फरमाई किसान की हिफाजत फरमाई तो अल्लाह ताला ने जड़ा ना किसान वास्ते जड़े ना ਉਹਦੀ ਸਪੋਰਟ वास्ते मेरे रब ने ਉਹਦੀ मदद वास्ते कुछ इलाकों में फसलां बचा भी लईयां कि अगर पूरा इलाका जेरे आब आ जाता तो की बनता।
ਲੇਕਿਨ ਅੱਲਾਹ ਤਾਲਾ ਕਾਰਸਾਜ਼ ਹੈਗਾ, ਉਹ ਜੋ ਵੀ ਕਰਦਾ ਬਿਹਤਰ ਕਰਦਾ ਹੈਗਾ। ਤੇ ਇਹ ਦੇਖੋ ਮੁੰਜੀ ਦੀ ਫਸਲ ਇੱਥੇ ਤਿਆਰ ਹੋ ਗਈ ਨਵੇਂ ਸਾਲ ਦੀ 2025 ਦੀ, ਮਾਸ਼ਾਅੱਲਾ ਸਿੱਟਾ ਚੈੱਕ ਕਰੋ। ਤੇ ਇਹ ਵੀ ਅੱਲਾਹ ਤਾਲਾ ਦੀ ਮਸਲੀਅਤ ਹੈ ਕਿ ਕੁਛ ਇਲਾਕਿਆਂ ਦੀ ਫਸਲ ਬਚਾ ਲਈ ਹੈ ਤੇ ਕੁਛ ਦੀ ਤਬਾਹੋ ਬਰਬਾਦ ਹੋ ਗਈ ਹੈ। ਲੇਕਿਨ ਜਿੱਥੇ ਫਸਲਾਂ ਬਚੀਆਂ ਨੇ, ਜਿੱਥੇ ਸਾਰਾ ਕੁਝ ਬਚ ਗਿਆ, ਉਹਨਾਂ ਕਿਸਾਨਾਂ ਨੂੰ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ, ਨਵਾਫਲ ਪੜ੍ਹਨੇ ਚਾਹੀਦੇ, ਖੈਰ ਸਦਕਾਤ। ਤੇ ਜਿੱਥੇ ਸਲਾਬੀ ਪਾਣੀ ਆਇਆ ਉਹਨਾਂ ਲੋਕਾਂ ਦੀ ਜਾ ਕੇ ਫੀਲਡ 'ਚ ਮਦਦ ਵੀ ਕਰਨੀ ਚਾਹੀਦੀ। ਤੇ ਬਾਕੀ ਅਲਹਮਦੁਲਿਲਾ ਸਾਡਾ ਪਾਕਿਸਤਾਨ, ਸਾਡੀ ਇਹ ਮਿੱਟੀ, ਸਾਡੀਆਂ ਸਾਰੀਆਂ ਚੀਜ਼ਾਂ ਪੂਰੇ ਪਾਕਿਸਤਾਨ ਦੀਆਂ ਕਿਸਾਨ ਦੀਆਂ ਸਾਰੀਆਂ ਜ਼ਰਾਈ ਫਸਲ ਹੈ ਸਾਰੀਆਂ, ਤੇ ਸਾਡਾ 99% ਮੁਲਕ ਉੱਤੇ ਨਿਸਾਰ ਕਰਦਾ ਹੈਗਾ। ਸੋ ਅੱਲਾਹ ਤਾਲਾ ਦਾ ਬਹੁਤ ਸ਼ੁਕਰ ਆ, ਜਿੰਨਾ ਵੀ ਸ਼ੁਕਰ ਅਦਾ ਕੀਤਾ ਜਾਵੇ ਘੱਟ ਆ। 2025 ਦੀ ਮੁੰਜੀ ਦੀ ਨਵੀਂ ਫਸਲ ਤੁਹਾਡੇ ਨਾਲ ਸ਼ੇਅਰ ਕਰਦੇ, ਮਸ਼ੀਨ ਲੱਗੀ ਪਈ ਹੈ ਜੀ। ਇੱਥੇ ਚੱਲਦੀ ਪਈ ਹੈ ਮਸ਼ੀਨ, ਤੇ ਚਿੜੀਆਂ ਪਰਿੰਦੇ ਇਹ ਆਪਣਾ ਹਿੱਸਾ ਲੈਣ ਆ ਗਏ ਨੇ। ਤੇ ਇੱਥੇ ਕਿਉਂਕਿ ਤੂੜੀ ਦੀ ਬੜੀ ਕਮੀ ਪੇਸ਼ੀ ਹੋ ਗਈ, ਜਿਹੜਾ ਮਾਲ ਜਾਨਵਰਾਂ ਨੂੰ ਚਾਰਾ ਖਿਲਾਈਦਾ ਉਹਦੇ ਵਾਸਤੇ, ਤੇ ਮੁੰਜੀ ਦੀ ਨਵੀਂ ਫਸਲ ਜਿਹੜੀ ਹੈ ਨਾ ਉਹਦੀ ਕਟਾਈ ਸ਼ੁਰੂ ਕੀਤੀ ਹੈ। ਤੇ ਮਾਸ਼ਾਅੱਲਾ ਪਬਲਿਕ ਜਿਹੜੀ ਹੈ ਨਾ ਮੱਝਾਂ ਦਾ ਚਾਰਾ ਲੈਣ ਵਾਸਤੇ, ਆ ਜਿਹੜਾ ਕਟਾਈ ਹੋ ਕੇ ਪਿੱਛੇ ਆ ਉਹਨੂੰ ਲੈਣ ਵਾਸਤੇ ਬਹੁਤ ਸਾਰੇ ਜਿਹੜੇ ਲੋਕ ਨੇ ਇੱਥੇ ਇਕੱਠੇ ਹੋ ਗਏ ਨੇ। ਤੇ ਉਹ ਜਿਹੜਾ ਨਾ ਆਪਣੀਆਂ ਭੈਂਸਾਂ ਵਾਸਤੇ, ਬੱਕਰੀਆਂ ਵਾਸਤੇ ਜਿਹੜਾ ਚਾਰਾ ਨਾ ਉਹ ਇਕੱਠਾ ਕਰਨ ਆਏ ਹੋਏ ਨੇ। ਦੇਖੋ ਟਰੈਕਟਰ ਟਰਾਲੀਆਂ ਲੈ ਕੇ, ਸਾਰੀਆਂ ਚੀਜ਼ਾਂ ਲੈ ਕੇ। अस्सलाम वालेकुम, क्या हाल है? ठीक हो? ਤਬੀਅਤਾਂ ਸਿਹਤਾਂ? ਤੇ ਇੱਥੇ ਚੱਲਦੀ ਪਈ ਹੈ ਜੀ ਮਸ਼ੀਨ ਜਿਹੜੀ ਆਪਣੀ ਫਸਲ ਕੱਟਦੀ ਪਈ ਅਲਹਮਦੁਲਿਲਾ ਨਾਲ ਮੁੰਜੀ ਦੀ। ਇਹ ਲੱਗੀ ਪਈ ਮਸ਼ੀਨ, ਦੇਖ ਸਕਦੇ ਹੋ ਤੁਸੀਂ। ਇਹ ਬੰਦੇ ਨੂੰ ਝਟਕਾ ਲੱਗ ਗਿਆ ਬਹੁਤ ਵੱਡਾ। ਤੇ ਇੱਥੇ ਜਿਹੜਾ ਨਾ ਇਹ ਦੇਖੋ ਮਸ਼ੀਨ ਚੱਲਦੀ ਪਈ ਹੈਗੀ ਮਾਸ਼ਾਅੱਲਾ ਨਾਲ। ਹਾਂ ਸਹੀ, ਕੀ ਹਾਲ ਹੈ? ਠੀਕ ਹੋ? ਇੱਥੇ ਮਸ਼ੀਨ ਜਿਹੜੀ ਹੈ ਨਾ ਚੱਲਦੀ ਪਈ ਹੈਗੀ। ਇਹ ਮਸ਼ੀਨ ਲੱਗੀ ਪਈ ਹੈਗੀ ਜੀ, ਇੱਥੇ ਚੱਲਦੀ ਪਈ ਹੈਗੀ ਸਾਰੀ ਮਸ਼ੀਨ। ਇਹ ਡਰਾਈਵਰ ਸਾਹਿਬ ਉੱਤੇ ਬੈਠੇ ਨੇ। ਕਟਾਈ ਹੋ ਗਈ ਹੈ ਤੇ ਕਟਾਈ ਹੋਣ ਤੋਂ ਬਾਅਦ ਇਹ ਦੇਖੋ ਦਾਣਾ ਜਿਹੜਾ ਨਾ ਉਹ ਥੱਲੇ ਆਉਂਦਾ ਪਿਆ ਹੈਗਾ, ਤੇ ਉਹ ਦਾਣਾ ਬਣ ਗਿਆ ਪਿਆ। ਲਓ ਜੀ ਮਾਸ਼ਾਅੱਲਾ ਇੱਥੇ ਕਟਾਈ ਜਿਹੜੀ ਹੈ ਨਾ ਉਹ ਜਾਰੀ ਹੈਗੀ ਅਲਹਮਦੁਲਿਲਾ। 2025 ਮੁੰਜੀ ਦੀ ਫਸਲ ਆ ਗਈ ਹੈ, ਜਿਹੜੀ ਕਿ ਨਾਰੋਵਾਲ, ਸਿਆਲਕੋਟ, ਫੈਸਲਾਬਾਦ, ਚਨਿਓਟ, ਜਲਾਲਪੁਰ, ਹਾਫਜ਼ਾਬਾਦ ਇਹਨਾਂ ਇਲਾਕੇ 'ਚ ਮੁੰਜੀ ਦੀ ਫਸਲ ਇਸ ਦਫਾ ਬੜਾ ਨੁਕਸਾਨ ਹੋਇਆ। ਤੇ ਅਲਹਮਦੁਲਿਲਾ ਜ਼ਿਲ੍ਹਾ ਰੀਮਯਾਰ ਖਾਨ, ਤਹਿਸੀਲ ਖਾਨਪੁਰ ਜਾਂ ਪੂਰੇ ਜ਼ਿਲ੍ਹਾ ਰੀਮਯਾਰ ਖਾਨ ਦੇ ਵਿੱਚ ਮੁੰਜੀ ਦੀ ਫਸਲ ਅਲਹਮਦੁਲਿਲਾ ਬਹੁਤ ਅੱਛੀ ਹੈਗੀ ਆ। ਇਹ ਦੇਖ ਸਕਦੇ ਹੋ ਤੁਸੀਂ। ਤੇ ਇੱਧਰ ਸਿੱਟੇ ਚੈੱਕ ਕਰੋ ਬਸ ਮਾਸ਼ਾਅੱਲਾ। ਤੇ ਇਹ ਨਵਾਂ ਫਲ ਆ ਗਿਆ ਹੈਗਾ, ਇਹ ਵੀ ਚੈੱਕ ਕਰੋ ਮਾਸ਼ਾਅੱਲਾ ਮਾਸ਼ਾਅੱਲਾ। ਤੇ ਇਹ ਸਾਰੀਆਂ ਚੀਜ਼ਾਂ ਅੱਲਾਹ ਤਾਲਾ ਹਰ ਕਿਸੇ ਨੂੰ ਜਿਹੜਾ ਨਾ ਉਹਦੇ ਮਾਲ ਵੇ, ਜਾਨਵਰ ਤੇ ਸਾਰੀਆਂ ਚੀਜ਼ਾਂ 'ਚ ਖੈਰੋ ਬਰਕਤ ਦੇਵੇ। ਤੇ ਮਾਸ਼ਾਅੱਲਾ ਲੋ ਜੀ ਮਾਸ਼ਾਅੱਲਾ ਮੁੰਜੀ ਦੀ ਜਿਹੜੀ ਕਟਾਈ ਹੈ ਨਾ ਉਹ ਹੁੰਦੀ ਪਈ ਹੈਗੀ। ਤੇ ਪਬਲਿਕ ਸਾਡੇ ਇਲਾਕਿਆਂ ਦੇ ਵਿੱਚ ਬਸਤੀਆਂ ਚੱਲਦੀਆਂ, ਮੋਜ਼ੇ ਚੱਲਦੇ, ਜਿਵੇਂ ਸ਼ਹਿਰਾਂ ਦੇ ਵਿੱਚ ਟਾਊਨ ਹੁੰਦੇ ਨੇ, ਇੱਥੇ ਮੋਜ਼ੇ ਚੱਲਦੇ ਨੇ। ਮੋਜ਼ਿਆਂ ਦੇ ਵਿੱਚ ਫਿਰ ਛੋਟੀਆਂ ਬਸਤੀਆਂ ਹੁੰਦੀਆਂ ਨੇ। ਤੇ ਸਾਡਾ ਜਿਹੜਾ ਕਿਸਾਨ ਹੈ ਉਹਦੇ ਵਾਸਤੇ ਜਿੰਨੇ ਉਹਦੇ ਬੱਚੇ ਜ਼ਰੂਰੀ ਆ, ਉਹਦੇ ਵਾਸਤੇ ਉਹਨੇ ਅਹਿਮ ਫਸਲ ਵੀ ਜ਼ਰੂਰੀ ਆ। ਤੇ ਉਹਦਾ ਮਾਲ ਜਾਨਵਰ, ਢਾਂਡੇ ਜਿਹੜਾ ਨਾ ਬੱਕਰੀਆਂ, ਭੈਂਸਾਂ, ਗਾਏ ਉਹ ਵੀ ਜ਼ਰੂਰੀ ਹੁੰਦੀਆਂ ਨੇ। ਤੇ ਉਹਨਾਂ ਦਾ ਪੇਟ ਭਰਨ ਵਾਸਤੇ ਜਿਹੜੀ ਚਾਰੇ ਦੀ ਜਿਹੜੀ ਹੈ ਨਾ ਉਹ ਕਿੱਲਤ ਹੈਗੀ ਆ ਇਸ ਟਾਈਮ ਪੂਰੇ ਪਾਕਿਸਤਾਨ, ਜਿੱਥੇ ਵੀ ਤੁਸੀਂ ਲਾ ਲਓ ਉੱਥੇ ਹੀ ਉਹਦੀ ਕਿੱਲਤ ਹੈਗੀ ਆ। ਤੇ ਸੋ ਲੋਕ, ਮੈਂ ਪਿੱਛੇ ਵੀਡੀਓ ਦਿਖਾਇਆ ਹੈਗਾ, ਬਹੁਤ ਸਾਰੇ ਲੋਕ ਜਿਹੜੇ ਆਏ ਹੋਏ ਨੇ। ਸ਼ਾਇਦ ਉਨੀ ਕਟਾਈ ਨਾ ਹੋ ਸਕੇ ਇਸ ਮੁੰਜੀ ਦੀ ਫਸਲ ਦੀ ਜਿਹੜੀ ਅਗੇਤੀ ਆ ਗਈ ਹੈ। ਤੇ ਜਿੰਨੇ ਲੋਕ ਹੋ ਗਏ ਨੇ ਤੇ ਜਿਹੜੇ ਵੀ ਆਏ ਨੇ, ਅੱਲਾਹ ਤਾਲਾ ਉਹਨਾਂ ਦੀ ਉਹ ਜਿਹੜੀ ਰਿਕੁਆਇਰਮੈਂਟ ਉਹ ਚਾਹੁੰਦੇ ਪਏ ਨੇ ਕਿ ਉਹ ਸਾਡੇ ਭਰੀਆਂ ਹੁੰਦੀਆਂ ਨੇ, ਭਰੀਆਂ ਉਹ ਇਕੱਠੀਆਂ ਕਰਕੇ ਕਿਸੇ ਦੀਆਂ ਇੱਕ ਭੈਂਸ, ਕਿਸੇ ਨੂੰ ਦੋ, ਤੇ ਉਹ ਆਪਣਾ ਇੱਕ ਦਿਨ ਦਾ ਡੰਗ ਜਿਹੜਾ ਨਾ ਉਹ ਤੋੜ ਜਾਣ। ਫਿਰ ਅਗਲੇ ਦਿਨ ਫਿਰ ਸੁਬਾਹ ਹੋਏਗੀ, ਫਿਰ ਉਹ ਆ ਜਾਣਗੇ। ਤੇ ਕਿਉਂਕਿ ਸੈਲਾਬ ਆਇਆ, ਸੈਲਾਬ ਦੀ ਵਜ੍ਹਾ ਤੋਂ
ਤੂੜੀ ਜਿਹੜੇ ਸਟਾਕੀਏ ਲੋਕ ਸੀ ਉਹਨਾਂ ਨੇ ਬਹੁਤ ਜ਼ਿਆਦਾ ਮਹਿੰਗੀ ਕਰ ਦਿੱਤੀ, ਕਿਉਂਕਿ ਕਿਸਾਨ ਕੋਲੋਂ ਤਾਂ ਨਿਕਲ ਜਾਂਦੀ। ਕਿਸਾਨ ਸਿਰਫ ਆਪਣੇ ਜਿਹੜਾ ਨਾ ਉਹ ਮਾਲ ਵਾਸਤੇ ਰੱਖਦਾ, ਬਾਕੀ ਫਰੋਖਤ ਕਰ ਦਿੰਦਾ। ਫਿਰ ਸਟਾਕੀਅਰ ਜਿਹੜੇ ਕਰਾਚੀ ਭੇਜਦੇ ਨੇ, ਜਿਹੜੇ ਪਸ਼ਾਵਰ ਭੇਜਦੇ ਨੇ, ਜਿਹੜੇ ਕੁਵੇਟਾ ਭੇਜਦੇ ਨੇ, ਉਹਨਾਂ ਕੋਲ ਹੁੰਦੀ ਹੈ। ਉਹਨਾਂ ਨੇ ਤੂੜੀ 1000 ਰੁਪਏ ਮਨ ਜਿਹੜਾ ਨਾ ਉਹ ਕਰ ਦਿੱਤੀ। ਇਹ ਸਿਰਫ ਉਹਨਾਂ ਨੂੰ 50 ਰੁਪਏ ਮਨ ਵੀ ਨਹੀਂ ਪੈਂਦੀ। 50 ਰੁਪਏ ਮਨ ਕਿੱਦਾਂ ਕਿ ਕੋਈ ਮੋਟਰਸਾਈਕਲ 'ਤੇ ਲੈਣ ਆਉਂਦਾ, ਫਿਊਲ ਦਾ ਖਰਚਾ, ਕੋਈ ਰੇਹੜੀ 'ਤੇ ਇਸ ਤਰ੍ਹਾਂ ਕਰਕੇ ਜਿਹੜਾ ਉਹਨਾਂ ਨੂੰ ਉਹ ਖਰਚਾ ਥੋੜ੍ਹਾ ਬਹੁਤ ਆਉਂਦਾ। ਬਾਕੀ ਫ੍ਰੀ ਆਫ ਕਾਸਟ ਹੁੰਦੀ, ਇਹਦਾ ਕੋਈ ਪੈਸਾ ਨਹੀਂ ਹੁੰਦਾ। ਅਤੇ ਸੋ ਲੋਕ ਇਸ ਵਾਸਤੇ ਆ ਜਾਂਦੇ ਨੇ। ਅਤੇ ਅੱਲਾਹ ਤਾਲਾ ਐਵੇਂ ਹੀ ਫਸਲਾਂ ਦੀ ਬਹਾਲ ਲਾਈ ਰੱਖੇ ਸਾਡੇ ਪਾਕਿਸਤਾਨ 'ਚ। ਦੇਖੋ ਇਹ ਫਸਲਾਂ ਹੋਣਗੀਆਂ ਤਾਂ ਫਿਰ ਕਿਸੇ ਚੀਜ਼ ਦੀ ਵੀ ਕਮੀ ਨਹੀਂ ਆਏਗੀ, ਚਾਹੇ ਉਹ ਗੰਦਮ ਆ, ਉਹ ਕਾਟਨ ਆ, ਉਹ ਰੂਈ ਆ, ਉਹ ਮਕਈ ਆ, ਜਿਹੜੀ ਚੀਜ਼ ਵੀ ਆ। ਅਤੇ ਸੋ ਸਾਰਿਆਂ ਨੇ ਮਿਲ ਜੁਲ ਕੇ ਪਾਕਿਸਤਾਨ ਵਾਸਤੇ ਦੁਆ ਕਰਨੀ ਹੈ। ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ। ਅੱਲਾਹ ਹਾਫਿਜ਼ ਸੱਜਣੋ।